ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਿਧਾਇਕ ਇੱਕ ਪੈਨਸ਼ਨ ਸੰਬੰਧੀ ਫੈਸਲਾ ਲੈ ਸਕਦੀ ਹੈ, ਲੈਣ ਜਾ ਰਹੀ ਹੈ। ਸਾਬਕਾ ਵਿਧਾਇਕਾਂ ਨੂੰ ਹਰ ਟਰਮ ਦੀ ਮਿਲਦੀ ਵਾਧੂ ਪੈਨਸ਼ਨ ਜਿਹੜੀ ਉਹ ਬੰਦ ਕੀਤੀ ਜਾਊਗੀ। ਭਾਵ ਕਿ ਜਿਹੜੇ ਪਿਛਲੇ ਦਿਨਾਂ ਤੋਂ ਚੱਲਦਾ ਰਿਹਾ ਕਿ ਕੋਈ 5 ਪੈਨਸ਼ਨਾਂ ਲੈ ਰਿਹਾ, ਕੋਈ 6 ਪੈਨਸ਼ਨਾਂ ਲੈ ਰਿਹਾ, ਕੋਈ 4 ਪੈਨਸ਼ਨਾਂ ਲੈ ਰਿਹਾ, 5.25 ਲੱਖ ਰੁਪਈਆ, 3.25 ਲੱਖ ਰੁਪਈਆ ਪੈਨਸ਼ਨ ਦੇ ਰੂਪ ਦੇ ਵਿੱਚ ਹੀ ਤੁਰਿਆ ਜਾਂਦਾ। ਇਹ ਹੁਣ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਹੋਊਗਾ। ਸੰਭਾਵੀ ਰੂਪ ਦੇ ਵਿੱਚ 23 ਮਾਰਚ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦਾ ਸ਼ਹੀਦੀ ਦਿਨ ਹੈ, ਉਸ ਦਿਨ ਇਹ ਫੈਸਲਾ ਜਿਹੜਾ ਉਹਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਰ ਸਕਦੇ ਆ। ਜਿਹੜਾ ਇੱਕ ਵਿਧਾਇਕ ਹੈ ਉਹਨੂੰ ਪੈਨਸ਼ਨ ਦੇ ਰੂਪ ਦੇ ਵਿੱਚ 75,150 ਰੁਪਏ ਪੈਨਸ਼ਨ ਮਿਲਦੀ ਹੈ। 2 ਵਾਰੀ ਕੋਈ ਵਿਧਾਇਕ ਰਹਿ ਜਾਂਦਾ ਤਾਂ ਉਹਦੀ ਪੈਨਸ਼ਨ 1.25 ਲੱਖ ਰੁਪਈਆ ਹੋ ਜਾਂਦੀ ਹੈ। ਹਰੇਕ ਟਰਮ ਦੇ ਨਾਲ 50,000 ਰੁਪਈਆ ਵਾਧੂ ਜੁੜਦਾ ਜਾਂਦਾ, ਜਿਹੜਾ ਕਿ 66% ਬਣਦਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਕਿ ਉਹ ਪੈਨਸ਼ਨ ਨਹੀਂ ਲੈਣਗੇ, ਪਰ ਉਹ 10 ਵਾਰੀ ਵਿਧਾਇਕ ਹੋਣ ਕਰਕੇ 5.25 ਲੱਖ ਰੁਪਈਆ ਪੈਨਸ਼ਨ ਉਹਨਾਂ ਦੀ ਬਣਦੀ ਹੈ। ਕਿਉਂਕਿ ਅੰਦਰੋਂ ਕੁਝ ਗੱਲ ਨਿਕਲ ਆਉਂਦੀ ਆ, ਜਿਹਦੇ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਫੈਸਲਾ ਲਿਆ ਕਿ ਇਦੋਂ ਪਹਿਲਾਂ ਕਿ ਉਹਨਾਂ ਦੇ ਉੱਤੇ ਗਾਜ ਇਹ ਡਿੱਗੇ ਕਿ ਸਭ ਤੋਂ ਵੱਧ ਪੈਨਸ਼ਨ ਉਹਨਾਂ ਨੂੰ ਮਿਲਦੀ ਆ, ਉਹਨਾਂ ਨੇ ਕਹਿਤਾ ਐਤਕੀ ਇਸ ਵਾਰੀ ਦੀ ਪੈਨਸ਼ਨ ਮੈਂ ਨਹੀਂ ਲੈਣੀ, ਤੇ ਇਹ ਜਿਹੜਾ ਬੱਚਿਆਂ ਦੇ ਉੱਤੇ ਖਰਚਾ, ਬੱਚਿਆਂ ਦੀ ਵਿੱਦਿਆ ਤੇ ਖਰਚਿਆ ਜਾਵੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਇੱਕ ਗੱਲ ਕਿਉਂ ਭੁੱਲ ਰਹੇ ਆ ਕਿ ਅਕਤੂਬਰ 2016 ਦੇ ਵਿੱਚ ਉਹਨਾਂ ਨੇ ਹੀ ਇਹ ਪੈਨਸ਼ਨਾਂ ਦੇ ਗੱਫੇ ਵਿਧਾਇਕਾਂ ਨੂੰ ਵੰਡੇ ਸੀ, ਤੇ ਉਦੋਂ ਵਿਰੋਧੀ ਧਿਰ ਕਾਂਗਰਸ ਸੀ। ਕਾਂਗਰਸ ਦੇ ਮੈਂਬਰ ਕਿਉਂ ਇਨਕਾਰ ਕਰਦੇ ਇਹੋ ਜੀ ਗੱਲ ਤੋਂ? ਉਹ ਵੀ ਚੁੱਪ ਕਰਕੇ ਇਸ ਫੈਸਲੇ ਦੇ ਉੱਤੇ ਉਹਨਾਂ ਨੇ ਵੀ ਸਹੀ ਪਾਤੀ। ਅਕਤੂਬਰ 16 ਤੋਂ ਇਹ ਲਾਗੂ ਕੀਤਾ ਗਿਆ ਸੀਗਾ ਕਿ ਜਿੰਨੀ ਵਾਰੀ ਵਿਧਾਇਕ ਬਣਿਆ ਉਹਦੀ ਪੈਨਸ਼ਨ ਪਹਿਲੀ ਜਿਹੜੀ 75,150, ਫਿਰ ਦੂਸਰੀ ਤੋਂ ਬਾਅਦ ਜਿਹੜਾ ਉਹ 1.25 ਲੱਖ ਰੁਪਈਆ, ਔਰ ਹਰ ਟਰਮ ਦੇ ਨਾਲ 50,000 ਰੁਪਈਆ ਜੁੜੀ ਜਾਂਦਾ ਸੀਗਾ। ਜਿਹੜੀਆਂ ਵੱਡੀਆਂ ਹਸਤੀਆਂ ਨੇ ਜਿਹੜੀਆਂ ਕਿ ਮੋਟੀ ਪੈਨਸ਼ਨ ਲੈਂਦੀਆਂ ਨੇ, ਉਹਦੇ ਵਿੱਚ ਰਜਿੰਦਰ ਕੌਰ ਭੱਠਲ ਸ਼ਾਮਲ ਨੇ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਸ਼ਾਮਲ ਨੇ, ਸਾਬਕਾ ਮੰਤਰੀ ਸਰਵਣ ਸਿੰਘ ਫਲੌਰ, ਇਹ 6 ਵਾਰੀ ਵਿਧਾਇਕ ਰਹਿ ਚੁੱਕੇ ਆ। ਇਹਨਾਂ ਦੀ ਪੈਨਸ਼ਨ 3.25 ਲੱਖ ਰੁਪਈਆ ਬਣਦੀ ਆ। ਇਹ ਫੈਸਲਾ ਲਾਗੂ ਹੋਊਗਾ ਤਾਂ ਰਜਿੰਦਰ ਕੌਰ ਭੱਠਲ ਨੂੰ 3.25 ਲੱਖ ਦੀ ਥਾਂ ਦੇ ਉੱਤੇ 75,150 ਰੁਪਈਏ ਪੈਨਸ਼ਨ ਮਿਲੂਗੀ। ਬਲਵਿੰਦਰ ਸਿੰਘ ਭੁੰਦੜ 5 ਵਾਰੀ ਵਿਧਾਇਕ ਰਹੇ ਆ, ਉਹਨੂੰ ਬਤੌਰ ਸਾਬਕਾ ਵਿਧਾਇਕ 3.25 ਲੱਖ ਰੁਪਈਆ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ, ਜਦੋਂ ਕਿ ਸੁਖਦੇਵ ਸਿੰਘ ਢੀਂਡਸਾ ਨੂੰ 2.25 ਲੱਖ ਰੁਪਈਏ ਪੈਨਸ਼ਨ ਮਿਲਦੀ ਹੈ। ਪੰਜਾਬ ਦੇ ਇਸ ਵੇਲੇ 325 ਸਾਬਕਾ ਵਿਧਾਇਕ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਹੈ ਜਾਂ ਮਿਲਣੀ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਡਿਟੇਲ ਦੱਸੀ ਸੀ ਕਿ 80 ਨਵੇਂ ਸਾਬਕਾ ਵਿਧਾਇਕ ਇਸ ਵਾਰੀ ਤੋਂ ਬਾਅਦ ਨਾਲ ਜੁੜ ਜਾਣਗੇ। ਇੱਕ ਬਹੁਤ ਵੱਡਾ ਬੋਝ ਪੰਜਾਬ ਦੇ ਖਜ਼ਾਨੇ ਤੇ ਪੈਣ ਜਾ ਰਿਹਾ, ਪਰ ਆਹ ਫੈਸਲਾ ਜੇ ਲਾਗੂ ਹੋ ਜਾਂਦਾ ਇਹਦੇ ਨਾਲ ਘੱਟੋ ਘੱਟ ਬਹੁਤ ਇੱਕ ਰਾਹਤ ਜਿਹੜੀ ਆ ਉਹ ਖਜ਼ਾਨੇ ਨੂੰ ਮਿਲੂਗੀ। ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਇਹ ਫੈਸਲਾ ਲੈ ਰਹੀ ਹੈ ਕਿ ਕੋਈ ਸਿਆਸੀ ਹਸਤੀ ਭਾਵੇਂ ਕਿੰਨੀ ਵਾਰੀ ਵੀ ਵਿਧਾਇਕ ਰਹੀ ਹੋਵੇ, ਉਹਨੂੰ ਸਾਬਕਾ ਵਿਧਾਇਕ ਦੇ ਤੌਰ ਦੇ ਉੱਤੇ ਪੈਨਸ਼ਨ ਜਿਹੜੀ ਆ ਉਹ ਇੱਕੋ ਮਿਲੂਗੀ, ਤੇ ਇਹਦੇ ਵਿੱਚ ਕੋਈ ਇਹ ਨਹੀਂ ਕੀਤਾ ਜਾਊਗਾ ਕਿ ਕੋਈ ਖਾਸ ਹੈ ਤੇ ਉਹਨੂੰ ਖਾਸ ਪੈਨਸ਼ਨ ਜਿਹੜੀ ਮਿਲੇ। ਇਹ ਜਦੋਂ 17 ਅਗਸਤ 2021 ਨੂੰ ਪੰਜਾਬ ਵਿਧਾਨ ਸਭਾ ਦੇ ਉਦੋਂ ਦੇ ਸਪੀਕਰ ਸੀ, ਉਹਨੂੰ ਮੰਗ ਪੱਤਰ ਦਿੱਤਾ ਸੀਗਾ। ਆਮ ਆਦਮੀ ਪਾਰਟੀ ਦੇ ਉਦੋਂ ਵਿਰੋਧੀ ਧਿਰ ਦੇ ਨੇਤਾ ਸਨ ਹਰਪਾਲ ਸਿੰਘ ਚੀਮਾ, ਉਹਨਾਂ ਨੇ ਇਸ ਵਫਦ ਨੇ ਉਦੋਂ ਚਿੱਠੀ ਦਿੱਤੀ ਸੀ, ਪਰ ਜਿਹੜੇ ਉੱਥੇ ਬੈਠੇ ਸੀਗੇ ਸਪੀਕਰ ਸਾਹਿਬ, ਉਹ ਕਿਵੇਂ ਇਹਦੇ ਉੱਤੇ ਕੋਈ ਕਾਰਵਾਈ ਕਰ ਸਕਦੇ ਸੀ, ਜਾਂ ਕਾਂਗਰਸ ਵਾਲੇ ਕਿਵੇਂ ਇਹਦੇ ਉੱਤੇ ਕੋਈ ਕਾਰਵਾਈ ਕਰਕੇ ਇਹਨੂੰ ਅੱਗੋਂ ਲਾਗੂ ਕਰਵਾ ਸਕਦੇ ਸੀ। ਪਰ ਹੁਣ ਜਿਹੜਾ ਉਹ ਲਾਗੂ ਹੋਣ ਦੇ ਆਸਾਰ ਜਿਹੜੇ ਉਹ ਬਣ ਜਾਣਗੇ। ਆਸਾਰ ਨਹੀਂ ਬਲਕਿ ਇਹ ਲਾਗੂ ਹੋਣ ਜਾ ਰਹੀ ਹੈ। 23 ਤਰੀਕ ਨੂੰ ਇਹਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਰਨਗੇ।